ਇਹ ਉਹ ਮੁੰਡਾ ਜਿਹੜਾ ਆਪਣੇ ਭਰਾ ਦੇ ਪਾਸਪੋਰਟ ਤੇ ਇਟਲੀ ਚੱਲਾ ਸੀ ਤੇ ਲਾਹੌਰ 에ਅਰਪੋਰਟ ਤੇ ਐਫਆਈ ਨੇ ਫੜ ਲਿਆ। ਇਹ ਨਵੀਂ ਖਬਰ ਹੈ, ਇੱਕ ਪਹਿਲਾਂ ਵੀ ਇਸ ਤਰ੍ਹਾਂ ਦੀ ਖਬਰ ਆਈ ਸੀ ਨਾ। ਇਹ ਬਿਲਕੁਲ ਤਾਜ਼ਾ ਖਬਰ ਹੈਗੀ ਹੈ, ਮਾਰਚ 2026। ਤੇ ਇਹ ਜਨਾਬ ਕੀ ਚੱਕਰ ਹੈ ਇਹ ਤੁਹਾਨੂੰ ਜਲਦੀ ਜਲਦੀ ਮੈਂ ਦੱਸ ਦੇਣਾ। ਲੇਕਿਨ ਉਸ ਤੋਂ ਪਹਿਲੇ ਇੱਕ ਹੋਰ ਐਫਆਈ ਨੇ ਕਾਰਵਾਈ ਪਾਈ ਹੈ। ਬਾਹਰ ਦੇ ਮੁਲਕੋਂ ਇੱਕ ਬੀਬੀ ਤੇ ਇੱਕ ਮਜ਼ਦੂਰ ਬੰਦਾ ਆ ਰਹੇ ਸਨ ਸਾਊਦੀਆ ਤੋਂ। ਐਫਆਈ ਨੇ ਉਹਨਾਂ ਦੀ ਛਾਣਬੀਨ ਕੀਤੀ ਤੇ ਪਤਾ ਚੱਲਿਆ ਕਿ ਉਹ ਉੱਥੇ ਭੀਖ ਮੰਗ ਕੇ ਤੇ ਢੇਰ ਪੈਸਾ ਕਮਾਇਆ ਇਹਨਾਂ ਨੇ। ਤੇ ਐਫਆਈਏ ਦੇ ਅਫਸਰਾਂ ਨੇ ਜਨਾਬ ਉਹਨਾਂ ਨੂੰ ਫੜ ਲਿਆ। ਫਿਰ ਸਾਰੀ ਜਿਹਦੀ ਇਨਵੈਸਟੀਗੇਸ਼ਨ ਕੀਤੀ ਤੇ ਉਹਨਾਂ ਨੇ ਆਪੇ ਦੱਸਦਾ ਕਿ ਜੀ ਇੱਕ ਜੇਲ੍ਹ ਦਾ ਬੰਦਾ ਸੀ ਤੇ ਉਹ ਸਾਨੂੰ ਮੁਖਤਲਿਫ ਮੁਮਾਲਕਾਂ 'ਚ ਉਹਨੇ ਭੇਜਿਆ ਸੀ। ਉਹ ਸਾਡਾ ਸਹੂਲਤਕਾਰ ਵੀ ਸੀ। ਇਹਦੇ ਨਾਲ ਹੋਰ ਵੀ ਬੰਦੇ ਮੌਜੂਦ ਨੇ ਜਿਹੜੇ ਮੁਖਤਲਿਫ ਮੁਮਾਲਕਾਂ 'ਚ ਸਾਡੇ ਕੋਲ ਭੀਖ ਮੰਗਵਾਉਂਦੇ ਨੇ। ਤੇ ਇਹ ਬੰਦੇ ਦਾ ਨਾਮ ਜਮੀਲ ਸਕਨਾ ਫੈਸਲਾਬਾਦ ਤੇ ਬੀਬੀ ਦਾ ਨਾਮ ਗੁੜੀਆ ਬੀਬੀ। ਲੇਕਿਨ ਉਹ ਜਿਹੜਾ ਇਟਲੀ ਦਾ ਕੇਸ ਹੈਗਾ ਸੀ ਉਹਦੇ ਵਿੱਚ ਵੀ ਜਨਾਬ ਹੈ, ਤੁਸੀਂ ਤਸਵੀਰ ਦੇਖ ਸਕਦੇ ਹੋ, ਇਹ ਨਾਮ ਬਦਲ ਕੇ ਮੁੰਡਾ ਚੱਲਾ ਸੀ ਬਾਹਰ ਇਟਲੀ। ਤੇ ਫਿਰ ਐਫਆਈਏ ਨੇ ਫੜ ਲਿਆ ਤੇ ਫਿਰ ਉਹਨਾਂ ਨੇ ਜਨਾਬ ਨੂੰ ਮਜ਼ੀਦ ਇਨਵੈਸਟੀਗੇਸ਼ਨ ਵਾਸਤੇ ਇਹਨੂੰ ਜਿਹੜਾ ਨਾ ਆਪਣੇ ਕੋਲ ਰੱਖ ਲਿਆ ਹੈ। ਇਹ 2016 ਦੇ ਵਿੱਚ ਇਟਲੀ ਰਹਿ ਚੁੱਕਿਆ ਹੈ। ਫਿਰ 2018 'ਚ ਵਾਪਸ ਆ ਗਿਆ ਸੀ ਔਰ ਇਹਦਾ ਭਰਾ ਰੈਡੀ ਇੱਕ ਉੱਥੇ ਫਿਰ ਉਹਨੇ ਪਾਸਪੋਰਟ ਉੱਥੋਂ ਮੰਗਾਇਆ ਡਾਕ ਦੇ ਜ਼ਰੀਏ, ਜਿਸ ਤਰ੍ਹਾਂ ਵੀ ਹਾਲਾਂਕਿ ਬੜਾ ਗੈਰ ਕਾਨੂੰਨੀ ਕੰਮ ਹੈ। ਤੇ ਇਹ ਹੁਣ ਉਹਦਾ ਪਾਸਪੋਰਟ ਨਾਂ ਸ਼ਾਮ ਬਦਲ ਕੇ ਤੇ ਉੱਥੇ ਚੱਲਾ ਸੀ। ਨਾ ਇਹਦਾ ਕੁਝ ਹੋਰ ਹੈ ਤੇ ਪਾਸਪੋਰਟ ਵਾਲਾ ਨਾਂ ਲੈ ਕੇ ਨਾ ਆਪਣੇ ਭਰਾ ਦਾ ਤੇ ਉਹੀ ਜਾਣ ਲੱਗਾ ਸੀ। ਲੇਕਿਨ ਸਿਸਟਮ ਦੀ ਜੋ ਤੁਸੀਂ ਚੋਰੀ ਕਰਕੇ ਬਚ ਨਹੀਂ ਸਕਦੇ, ਕਿਉਂਕਿ ਸਿਸਟਮ 'ਚ ਪਤਾ ਹੁੰਦਾ ਕਿ ਇਸ ਨਾਂ ਦਾ ਪਾਸਪੋਰਟ ਜਿਹਨੂੰ ਮਿਲਿਆ ਹੈ ਉਹ ਬੰਦਾ ਪਾਕਿਸਤਾਨ ਆਇਆ ਹੀ ਨਹੀਂ ਤੇ ਪਾਕਿਸਤਾਨ ਨੂੰ ਚਲਾ ਕਿਸ ਤਰ੍ਹਾਂ, ਸਮਝ ਆ ਗਈ ਨਾ।